ਖਬਰ ਆ ਰਹੀ ਆ ਵੀ ਜਿਹੜੇ ਅੰਮ੍ਰਿਤਪਾਲ ਸਿੰਘ ਹੋਣਾ ਦੇ ਜਿਹੜੇ ਵਕੀਲ ਆ, ਉਹਨਾਂ ਨੂੰ ਹਾਈ ਕੋਰਟ ਨੇ ਜਿਹੜੀ ਆ ਫਟਕਾਰ ਲਗਾਈ ਆ। ਦੇਖੋ, ਜਿਹੜੀ ਇਹ ਫਟਕਾਰ ਲੱਗੀ ਆ, ਇਸ ਫਟਕਾਰ ਦੀ ਜੇ ਬਾਹਰ ਦੇਖੋਗੇ ਤਾਂ ਗੱਲ ਇਹ ਆ ਕਿ ਕੁਝ ਨੁਕਤੇ ਹੁੰਦੇ ਨੇ। ਕਈ ਵਾਰ ਉਹ ਨੁਕਤੇ ਜਿਹੜੇ ਆ ਉਹ ਅਦਾਲਤਾਂ ਦੇ ਵਿੱਚ ਜਵਾਬ ਮੰਗਦੇ ਆ, ਤਾਂ ਫਿਰ ਕਈ ਵਾਰ ਜਵਾਬ ਨਹੀਂ ਹੁੰਦਾ। ਇਹ ਵਕੀਲਾਂ ਦੀ ਪ੍ਰੈਕਟਿਸ ਦਾ ਹਿੱਸਾ ਹੈ। ਸਰਕਾਰਾਂ ਬਹੁਤ ਵੱਡੀਆਂ ਵੱਡੀਆਂ ਟੀਮਾਂ ਭੇਜਦੀਆਂ ਨੇ, ਕਈ ਵਾਰ ਨਹੀਂ ਸੂਤ ਆਉਂਦਾ ਤਾਂ ਫਿਰ ਉਹਨਾਂ ਨੂੰ, ਸਰਕਾਰਾਂ ਨੂੰ ਵੀ ਯਾਨੀ ਫਟਕਾਰਾਂ ਪੈਂਦੀਆਂ ਨੇ। ਸੋ ਇਹ ਵੈਸੇ ਤੇ ਪ੍ਰੋਫੈਸ਼ਨ ਦਾ ਹਿੱਸਾ ਹੈ। ਪਰ ਹੋਇਆ ਕੀ ਸੀਗਾ ਕਿ ਅੱਜ ਇੱਕ ਪਟੀਸ਼ਨ ਦੀ ਸੁਣਵਾਈ ਸੀ, ਜਿਹੜੀ ਅਹਿਮ ਗੱਲ ਹੈ। ਉਹਦੇ ਵਿੱਚ ਜਿਹੜਾ ਭਗਵੰਤ ਸਿੰਘ ਪ੍ਰਧਾਨ ਮੰਤਰੀ ਆ, ਸਾਡਾ ਮੁੱਖ ਮੰਤਰੀ ਵੀ ਭਗਵੰਤ ਸਿੰਘ ਆ ਜੀ, ਤੇ ਸਾਡਾ ਪ੍ਰਧਾਨ ਮੰਤਰੀ ਵੀ ਜਿਹੜਾ ਵਾਜੇਕੇ ਵਾਲਾ, ਉਹਦਾ ਨਾਮ ਵੀ ਭਗਵੰਤ ਸਿੰਘ ਆ। ਅੱਛਾ ਜੀ, ਤਾਂ ਇਹਨਾਂ ਮਾਮਲਿਆਂ ਦੀ ਜਿਹੜੀ ਅੱਗੇ ਸੁਣਵਾਈ ਚੱਲ ਰਹੀ ਸੀ ਉਹ ਤਾਂ ਹੋ ਗਈ। ਇਸ ਮਾਮਲੇ ਦੀ ਜਦੋਂ ਅੱਜ ਸੁਣਵਾਈ ਹੋਈ ਤਾਂ ਉਹਨਾਂ ਨੇ ਹੈਰਾਨਗੀ ਜਤਾਈ। ਜਿਹੜੇ ਜੱਜ ਇਸ ਮਾਮਲੇ ਨੂੰ ਸੁਣ ਰਹੇ ਸੀ, ਉਹਨਾਂ ਨੇ ਕਿਹਾ ਕਿ ਯਾਰ ਇਹ ਕੀ ਚੀਜ਼ ਹੈ। ਇੱਕ ਪਾਸੇ ਤਾਂ ਹੈਬੀਅਸ ਕਾਰਪਸ ਹੈ ਤੁਹਾਡੀ। ਹੈਬੀਅਸ ਕਾਰਪਸ ਮਤਲਬ ਕਿ ਕਿਸੇ ਥਾਂ ਤੇ ਕਿਸੇ ਬੰਦੇ ਨੂੰ ਰੱਖਿਆ ਹੋਇਆ, ਉਹਨੂੰ ਇਲੀਗਲ ਕਸਟਡੀ ਚ ਤੇ ਪੇਸ਼ ਨਹੀਂ ਕਰ ਰਹੇ, ਉਹਦੇ ਵਾਸਤੇ ਹੁੰਦੀ ਹੈ। ਤਾਂ ਉਹ ਕਹਿੰਦੇ ਕਿ ਦੂਸਰੇ ਪਾਸੇ ਤੁਸੀਂ ਆਪੇ ਪਟੀਸ਼ਨ ਚ ਜੇਲ੍ਹ ਸੁਪਰੀਡੈਂਟ ਨੂੰ ਪਾਰਟੀ ਬਣਾਇਆ ਹੋਇਆ ਬਾਏ ਨੇਮ। ਵੀ ਯਾਨੀ ਇਹਦਾ ਮਤਲਬ ਹੈ ਕਿ ਬੰਦੇ ਤੇ NSA ਲੱਗਾ, ਬੰਦਾ ਫਲਾਣੀ ਜੇਲ੍ਹ ਦੇ ਵਿੱਚ ਬੰਦ ਆ, ਫਿਰ ਹੈਬੀਅਸ ਕਾਰਪਸ ਕਾਹਦੀ। ਤੇ ਦੂਜੀ ਗੱਲ ਆ ਕਿ ਤੁਸੀਂ ਜੇਲ੍ਹ ਸੁਪਰੀਡੈਂਟ ਨੂੰ ਬਾਏ ਨੇਮ ਪਾਰਟੀ ਬਣਾਉਣ ਦਾ ਯਤਨ ਕਰ ਰਹੇ ਹੋ। ਤੁਸੀਂ ਜੇਲ੍ਹ ਸੁਪਰੀਡੈਂਟ ਤੇ ਲਿਖ ਦਿਓ, ਠੀਕ ਆ, ਪਰੰਤੂ ਤੁਸੀਂ ਜੇ ਇਹ ਗੱਲ ਲਿਖੋਗੇ ਤਾਂ ਉਹ ਠੀਕ ਨਹੀਂ। ਉਹ ਕਹਿੰਦੇ ਕਿ ਇਹ ਤਾਂ ਕਾਨੂੰਨ ਦੀ ਬੇਸਿਕ ਸਮਝ ਹੋਣੀ ਚਾਹੀਦੀ ਹੈ ਤੁਹਾਨੂੰ। ਉਸ ਤੋਂ ਬਾਅਦ ਫਿਰ ਇਹ ਸੁਣਵਾਈ ਜਿਹੜੀ ਆ ਉਹ ਸ਼ਾਇਦ ਹੁਣ 11 ਨੂੰ ਹੋਏਗੀ। 11 ਤੱਕ ਇਹ ਮੁਲਤਵੀ ਕਰ ਦਿੱਤੀ ਗਈ ਆ। ਤੇ ਇਹਨਾਂ ਦੇ ਜਿਹੜੇ ਵਕੀਲ ਸਾਹਿਬ ਸਨ, ਉਹਨਾਂ ਨੇ ਮੀਡੀਆ ਦੇ ਨਾਲ ਵੀ ਕੋਈ ਗੱਲ ਨਹੀਂ ਕੀਤੀ। ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਅਸੀਂ ਉਸੇ ਦਿਨ ਫਿਰ ਜਵਾਬ ਆਪਣਾ ਬਣਾ ਕੇ ਤੇ ਦਾਖਲ ਕਰਾਂਗੇ। ਸੋ ਕੁੱਲ ਮਿਲਾ ਕੇ ਇਉਂ ਲੱਗਦਾ ਕਿ ਜਿਹੜੀ ਇਹ ਕਾਨੂੰਨੀ ਚਾਰਾਜੋਈ ਸੀ ਮੁੱਢਲੇ ਤੌਰ ਤੇ ਹੈਬੀਅਸ ਕਾਰਪਸ ਵਾਲੀ, ਆਪਾਂ ਜਿਵੇਂ ਦੇਖਿਆ ਅੰਮ੍ਰਿਤਪਾਲ ਸਿੰਘ ਤੋਂ ਸ਼ੁਰੂ ਹੋਈ, ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਮੁੜ ਕੇ ਉਹਦੀ ਵੀਡੀਓ ਆ ਗਈਆਂ, ਤਾਂ ਉਹ ਚੀਜ਼ਾਂ ਸਾਰੀਆਂ ਮਤਲਬ ਕਿ ਇੱਕ ਤੋਂ ਬਾਅਦ ਇੱਕ ਜਿਹੜੀਆਂ ਨਾ ਉਹ ਡਿੱਗਦੀਆਂ ਗਈਆਂ। ਤਾਂ ਬਹਰਹਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮੁੱਢਲੇ ਤੌਰ ਤੇ ਜਿਹੜੀ ਕਾਨੂੰਨੀ ਚਾਰਾਜੋਈ ਸੀਗੀ, ਉਹਦੇ 'ਚੋਂ ਬਹੁਤਾ ਕੁਝ ਹਾਸਲ ਨਹੀਂ ਹੋਇਆ। ਚਾਹੇ ਉਹ ਕਿਸੇ ਵੀ ਕਾਨੂੰਨੀ ਨੁਕਤੇ ਨਿਗਾਹ ਤੋਂ ਹੋਵੇ, ਬਹੁਤਾ ਕੁਝ ਹਾਸਲ ਨਹੀਂ ਹੋਇਆ। ਤਾਂ ਉਹਨਾਂ ਨੇ ਇਹੀ ਕਿਹਾ ਕਿ ਬਈ ਤੁਹਾਨੂੰ ਇਹਨਾਂ ਕਾਨੂੰਨਾਂ ਦੀ ਬੇਸਿਕ ਸਮਝ ਹੋਣੀ ਚਾਹੀਦੀ ਹੈ ਕਿ ਫਰਜ਼ ਕਰੋ ਅੱਜ ਤੁਸੀਂ ਕਿਸੇ ਨੂੰ ਬਾਏ ਨੇਮ ਪਾਰਟੀ ਬਣਾ ਰਹੇ ਹੋ, ਤਾਂ ਆਪਾਂ ਨੂੰ ਜ਼ਰਾ ਜੀ ਗੱਲ ਪਤਾ ਹੀ ਹੋਏਗਾ, ਤਾਂ ਉਸ ਅਫਸਰ ਨੂੰ ਜਦ ਤੱਕ ਤਲਬ ਕਰਕੇ ਪੇਸ਼ ਹੋਣ ਲਈ ਹੁਕਮ ਦਿੱਤਾ ਜਾਏਗਾ, ਹੋ ਸਕਦਾ ਉਹਦੀ ਬਦਲੀ ਹੋ ਜਾਵੇ। ਉਹ ਉਸ ਜੇਲ੍ਹ ਦੇ ਵਿੱਚ ਹੀ ਨਾ ਹੋ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਪਾਰਟੀ ਬਣਾ ਕੇ ਕਹੋ ਕਿ ਮਿਲਣ ਦੇਵੇ। ਕੁਝ ਇਹ ਚੀਜ਼ਾਂ ਸੀਗੀਆਂ ਜਿਹਦੇ ਕਰਕੇ ਸਾਰਾ ਕੁਝ ਹੋਇਆ। ਇਹ ਚਲੋ, ਇਹ ਤੁਹਾਨੂੰ ਪਤਾ ਐਡਵੋਕੇਸੀ ਦਾ ਹਿੱਸਾ ਹੈ। ਕਦੇ ਕਦੇ ਏਦਾਂ ਹੋ ਜਾਂਦਾ, ਜੇ ਕੋਰਟਾਂ ਜਵਾਬ ਮੰਗਦੀਆਂ ਤਾਂ ਟਾਈਮ ਲੱਗਦਾ ਜਵਾਬ ਦੇਣ ਵਾਸਤੇ। ਜੀ ਜੀ।